ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਾਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਅੱਜ ਦੇ ਦਿਨ ਅਸੀਂ ਰੂਬਰੂ ਕਰਦੇ ਹਾਂ। ਜੁੜਦੇ ਨੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ 408-272-2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਬੇਕਸਫੀਲ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਨੂ ਜੀ, ਵੀ ਵੱਡੇ ਬਾਦਲ ਪਹੁੰਚੇ ਸਰਾਭਾ ਪਿੰਡ ਅਤੇ ਉੱਥੇ ਕਹਿੰਦੇ ਜੀ ਮਾਫੀ ਮੰਗੀ ਜੀ। ਕਾਫੀ ਦਿਨਾਂ ਤੋਂ ਬਾਅਦ ਉਹ ਨਿਕਲੇ ਜੀ। ਖਾਸ ਤੌਰ ਦੇ ਉੱਤੇ ਮਾਲਵੇ ਨੂੰ ਤਾਂ ਭੁੱਲ ਹੀ ਗਏ ਆ। ਜਿਉਂ ਚਿੱਟੇ ਮੱਛਰ ਨੇ ਜਿਹੜਾ ਜੀ ਕਿਸਾਨਾਂ ਦੇ ਨਰਮੇ ਦੀ ਫਸਲ ਦੇ ਉੱਤੇ ਅਟੈਕ ਕੀਤਾ, ਉਸ ਤੋਂ ਬਾਅਦ ਉਹ ਗਾਇਬ ਹੀ ਹੋ ਗਿਆ। ਨਾ ਉਹਨਾਂ ਨੂੰ ਜਿਹੜੇ ਸੰਗਤ ਦਰਸ਼ਨ ਨੇ ਉਹ ਯਾਦ ਆ, ਨਾ ਸੰਗਤ ਜਿਹੜੀ ਆ ਜੀ ਉਹ ਯਾਦ ਆ ਕਿ ਉਹ ਕਿੱਥੇ ਰਹਿੰਦੀ ਆ, ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੀ ਆ। ਭਾਰੀ ਪੁਲਿਸ ਫੋਰਸ ਦੇ ਵਿੱਚ ਚੱਪੇ ਚੱਪੇ ਦੇ ਉੱਤੇ ਪੁਲਿਸ ਜਿਹੜੀ ਸੀ ਉਹ ਤਾਇਨਾਤ ਕਰਕੇ ਸਰਾਭੇ ਦੇ ਵਿੱਚ ਜਿਹੜਾ ਦੀ ਉਹ ਪਹੁੰਚੇ। ਡਰ ਇੱਥੋਂ ਤੱਕ ਪੈ ਗਿਆ ਕਿ ਕਲਮ ਦੇ ਨਾਲ ਲੜਨ ਵਾਲੇ ਜਿਹੜੇ ਲੋਕ ਨੇ ਜਾਂ ਖਬਰਾਂ ਵਾਲੇ ਜਿਹੜੇ ਪੱਤਰਕਾਰ ਨੇ, ਉਹਨਾਂ ਨੂੰ ਵੀ ਨਜ਼ਰਬੰਦ ਜਿਹੜਾ ਸੀਗਾ ਉਹ ਇੱਕ ਕਮਰੇ ਦੇ ਵਿੱਚ ਕਰ ਦਿੱਤਾ ਗਿਆ, ਇਹ ਕਹਿ ਕੇ ਕਿ ਤੁਹਾਡੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਇੱਥੇ ਕਰਾਵਾਂਗੇ। ਜਿਹੜਾ ਸਾਰਾ ਸਮਾਗਮ ਸੀਗਾ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਜਦੋਂ ਚਲੇ ਗਏ ਉਦੋਂ ਪੱਤਰਕਾਰ ਜਿਹੜੇ ਸੀਗੇ ਜੀ ਉਹਨਾਂ ਨੂੰ ਉੱਥੋਂ ਰਿਹਾਈ ਮਿਲੀ। ਸੋ ਇਸ ਸਮਾਗਮ ਦੇ ਵਿੱਚ ਜਿਹੜਾ ਜੀ ਬੋਲਦਿਆਂ ਹੋਇਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਜੀ ਕਿ ਉਹ ਮੁਆਫੀ ਮੰਗਦੇ ਨੇ ਜੇ ਕਿਸੇ ਤਰ੍ਹਾਂ ਦੀ ਜਿਹੜੀ ਹੈ ਜੀ ਉਹਨਾਂ ਦੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਜੀ। ਕਿਹੜੀ ਗਲਤੀ ਹੋਈ ਹੈ ਜੀ ਇਹ ਨਹੀਂ ਉਹਨਾਂ ਨੇ ਦੱਸਿਆ। ਜੇ ਗਲਤੀ ਹੋਈ ਹੈ ਤਾਂ ਉਹ ਕਿਹੜੀ ਹੈ, ਜੇ ਨਹੀਂ ਹੋਈ ਤੇ ਫਿਰ ਉਹ ਮਾਫੀ ਜਿਹੜੀ ਹੈ ਜੀ ਉਹ ਕਿਸ ਚੀਜ਼ ਦੀ ਮੰਗ ਰਹੇ ਨੇ ਜੀ। ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦਾ ਮਾਹੌਲ ਕਰਨ ਦੇ ਵਿੱਚ ਵਿਦੇਸ਼ੀ ਤਾਕਤਾਂ ਤੇ ਰਾਜਸੀ ਪਾਰਟੀਆਂ ਦਾ ਹੱਥ ਹੈ। ਜੇ ਲੋਕ ਸੋਚਦੇ ਨੇ ਕਿ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਲੋਕਾਂ ਤੋਂ ਮੁਆਫੀ ਜਿਹੜੀ ਹੈ ਜੀ ਉਹ ਮੰਗਦੇ ਨੇ। ਉਹਨਾਂ ਨੇ ਨੈਤਿਕ ਤੌਰ ਦੇ ਉੱਤੇ ਲੋਕਾਂ ਤੋਂ ਜਿਹੜੀ ਹੈ ਜੀ ਮਾਫੀ ਮੰਗ ਕੇ ਮਾਹੌਲ ਸ਼ਾਂਤ ਕਰਨ ਦਾ ਯਤਨ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਤੇ ਅਥਾਹ ਤਰੱਕੀ ਤੋਂ ਜਿਹੜੀਆਂ ਖਾਰ ਖਾਣ ਵਾਲੀਆਂ ਤਾਕਤਾਂ ਨੇ ਉਹ ਨਫ਼ਰਤ ਦੀ ਅੱਗ ਭੜਕਾ ਕੇ ਮੌਕਾ ਪ੍ਰਸਤੀ ਦੀ ਖੇਡ ਜਿਹੜੀ ਹੈ ਜੀ ਉਹ ਖੇਡਣਾ ਚਾਹੁੰਦੀਆਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਵਾਸੀ ਇਸ ਤਰ੍ਹਾਂ ਦੀਆਂ ਤਾਕਤਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ। ਔਰ ਉਹਨੇ ਇਹ ਵੀ ਕਿਹਾ ਕਿ ਇੱਦਾਂ ਦੀਆਂ ਤਾਕਤਾਂ ਪੰਜਾਬ ਦੇ 1.5 ਦਹਾਕਾ ਕਾਲਾ ਦੌਰ ਜਿਹੜਾ ਜੀ ਉਹ ਹੰਢਾਇਆ। ਔਰ ਅਕਾਲੀ ਭਾਜਪਾ ਸਰਕਾਰ ਸੀ ਜਿਹਨੇ ਮੁੜ ਕੇ ਪੰਜਾਬ ਨੂੰ ਲੀਹਾਂ ਦੇ ਉੱਤੇ ਲਿਆਂਦਾ ਤੇ ਇੱਥੇ ਤਰੱਕੀ ਜਿਹੜੀ ਸੀ ਉਹ ਕਰਵਾਈ। ਹੁਣ ਇਸ ਤਰੱਕੀ ਤੋਂ ਜਿਹੜਾ ਜੀ ਉਹ ਚਿੜ ਰਹੇ ਨੇ। ਤੋ ਉਹ ਬਾਰ-ਬਾਰ ਜਿਹੜਾ ਲਫ਼ਜ਼ ਸੀਗਾ ਜੀ ਉਹ ਮਾਫੀ ਵਾਲਾ ਵਰਤਦੇ ਰਹੇ ਤੇ ਨਾਲ ਦੀ ਨਾਲ ਆਪਣੀ ਜਿਹੜੀ ਸਿਆਸਤ ਸੀ ਉਹ ਵੀ ਖੇਡਦੇ ਰਹੇ ਜੀ। ਹੋਰ ਉਮੀਦ ਵੀ ਕੀ ਕਰ ਸਕਦੇ ਵੀ ਹੁਣ ਪੱਤਰਕਾਰਾਂ ਨੂੰ ਤਾਂ ਇਹਨਾਂ ਨੇ ਨਜ਼ਰਬੰਦ ਹੀ ਕਰਨਾ ਵੀ ਤੇ ਕਿਤੇ ਕੋਈ ਇਹਨਾਂ ਨੂੰ ਕੋਈ ਸਵਾਲ ਨਾ ਪੁੱਛ ਲੈਣ। ਤੇ ਅਗਲੀ ਗੱਲ ਕਰਦੇ ਹਾਂ ਛੋਟੇ ਬਾਦਲ ਸੁਖਬੀਰ ਬਾਦਲ। ਉਹ ਟਕਰਾਅ ਦੀ ਰਣਨੀਤੀ ਵੱਲ ਹੀ ਜ਼ਿਆਦਾ ਉਹਨਾਂ ਦਾ ਧਿਆਨ, ਡਰਾਵੇ ਧਮਕਾਵੇ ਜਿਹੜੇ ਦਿੱਤੇ ਜਾ ਰਹੇ ਉਹਨਾਂ ਵੱਲੋਂ। ਇਹ ਬਿਲਕੁਲ ਦੂਜਾ ਪੱਖ ਹੈ ਜੀ ਇਹਦਾ ਜੀ। ਤੁਸੀਂ ਦੇਖੋ ਜਿਹੜਾ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਮਾਫੀਆਂ ਹੀ ਮੰਗੀ ਜਾਂਦੇ ਨੇ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਜਿਹੜੇ ਲੋਕ ਸਾਡਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਹਿੱਕ ਥਾਪੜ ਕੇ ਮੈਂ ਉਹਨਾਂ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਮੰਤਰੀ ਤੇ ਅਕਾਲੀ ਆਗੂ ਤਾਂ ਛੱਡੋ, ਜੇ ਕਿਸੇ ਨੇ ਅਕਾਲੀ ਵਰਕਰ ਵੱਲ ਵੀ ਅੱਖ ਚੁੱਕ ਕੇ ਦੇਖਿਆ ਤਾਂ ਉਹ ਕਹਿੰਦੇ ਫਿਰ ਮੈਂ ਉਹਨੂੰ ਦੱਸੂਗਾ ਕਿ ਮੈਂ ਕੌਣ ਆ। ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਉਹਨਾਂ ਨੇ ਵਰਤੀ ਹੈ। ਜਿਹੜੇ ਲਫ਼ਜ਼ ਉਹ ਪਿਛਲੇ ਦਿਨਾਂ ਤੋਂ ਵਰਤ ਰਹੇ ਨੇ, ਅੱਤਵਾਦੀ, ਦੇਸ਼ ਧਰੋਹੀ, ਕਾਤਲ, ਇਹ ਵੀ ਕੰਟੀਨਿਊਸ ਜਿਹੜਾ ਜੀ ਉਹ ਵਰਤ ਰਹੇ ਨੇ। ਜਿਹੜੇ ਕਿਸੇ ਟਾਈਮ ਪੰਜਾਬ ਦੇ ਵਿੱਚ ਜਦੋਂ ਵਰਤੇ ਜਾਂਦੇ ਹੁੰਦੇ ਸਨ ਤਾਂ ਇਹਨਾਂ ਦਾ ਵਿਰੋਧ ਕਰਨ ਵਾਲਿਆਂ ਦੇ ਵਿੱਚ
ਲਈ ਆਗੂ ਵੀ ਸ਼ਾਮਲ ਹੁੰਦੇ ਸਨ ਕਿ ਸਾਨੂੰ ਬਦਨਾਮ ਕਰਨ ਦੇ ਵਾਸਤੇ ਕੇਂਦਰ ਦੀ ਜਿਹੜੀ ਸਰਕਾਰ ਆ ਇਦਾਂ ਦੇ ਲਫ਼ਜ਼ਾਂ ਦੇ ਨਾਲ ਸਾਨੂੰ ਨਵਾਜਦੀ ਹੈ, ਸਾਨੂੰ ਵਿਸ਼ਵ ਪੱਧਰ ਦੇ ਉੱਤੇ ਬਦਨਾਮ ਕਰਦੀ ਹੈ। ਅੱਜ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਲਫ਼ਜ਼ਾਂ ਨੂੰ ਬਾਰ-ਬਾਰ ਜਿਹੜਾ ਜੀ ਉਹ ਵਰਤ ਰਹੇ ਨੇ। ਸੋ ਜਿਹੜੇ ਨੇਤਾ ਨੇ ਅਕਾਲੀਆਂ ਦੇ, ਇਹ ਕਿਹਾ ਜਾ ਰਿਹਾ ਹੈ ਕਿ ਅੰਦਰ ਖਾਤੇ ਉਹ ਬੜੇ ਔਖੇ ਨੇ ਇਸ ਸਥਿਤੀ ਤੋਂ ਲੈ ਕੇ। ਇੱਕ ਤਾਂ ਇਹ ਜਿਹੜੇ ਲਫ਼ਜ਼ ਵਰਤੇ ਜਾ ਰਹੇ ਨੇ ਉਹ ਤੋਂ, ਦੂਜਾ ਟਕਰਾਓ ਦੀ ਜਿਹੜੀ ਰਾਜਨੀਤੀ ਆ ਉਹਦੇ ਤੋਂ ਇਹ ਅਕਾਲੀ ਆਗੂ ਔਖੇ ਨੇ। ਉਹ ਇਹ ਸਮਝਦੇ ਨੇ ਕਿ ਅਕਾਲੀ ਦਲ ਜਿਹੜਾ ਕਿ ਪਹਿਲਾਂ ਹੀ ਹਾਸ਼ੀਏ ਦੇ ਉੱਤੇ ਚਲੇ ਗਿਆ, ਪੰਜਾਬ ਦੇ ਵਿੱਚ ਵਾਪਰੀਆਂ ਕੁਝ ਘਟਨਾਵਾਂ ਦੀ ਵਜ੍ਹਾ ਕਰਕੇ ਇਹ ਰਾਜਨੀਤਿਕ ਤੌਰ ਦੇ ਉੱਤੇ ਉਹਨੂੰ ਹੋਰ ਵੀ ਨੁਕਸਾਨ ਜਿਹੜਾ ਜੀ ਉਹ ਪਹੁੰਚਾਉਣਗੇ। ਇਹ ਜਿਸ ਤਰੀਕੇ ਦੀ ਰਾਜਨੀਤੀ ਜਿਹੜੀ ਆ ਸੁਖਬੀਰ ਸਿੰਘ ਬਾਦਲ ਹੁਰੀ ਕਰ ਰਹੇ ਨੇ, ਟਕਰਾਓ ਵਾਲੀ ਜਿਹੜੀ ਰਾਜਨੀਤੀ, ਜੇ ਇੰਨੀ ਗੱਲ ਹੈ ਜੀ ਕਿ ਉਹ ਕਹਿੰਦੇ ਨੇ ਕਿ ਉਹ ਦੇਖ ਲੈਣ ਤੇ ਫਿਰ ਇਹ ਆ ਜੀ ਫਿਰ ਜ਼ੈਡ ਸਿਕਿਉਰਿਟੀ ਜਿਹੜੀ ਆ ਉਹ ਕਾਹਦੇ ਲਈ ਹੋਈ ਆ। ਇੰਨੇ ਲੋਕਾਂ ਦੇ ਉੱਤੇ ਦੇਸ਼ ਧਰੋਹੀ ਦੇ ਜਿਹੜੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਧੱਕ ਦਿੱਤਾ ਗਿਆ ਜੀ? ਛੱਡ ਦਿਓ ਸਾਰਿਆਂ ਨੂੰ ਤੇ ਫਿਰ ਜਿਹੜਾ ਜੀ ਉਹ ਲੋਕ ਦੇਖ ਲੈਣਗੇ। ਜੀ ਜੀ ਫਿਰ ਪਤਾ ਲੱਗ ਜੂਗਾ ਜੀ। ਤੇ ਅਗਲੇ ਜਿਹੜੇ ਆਪਾਂ ਗੱਲ ਕਰਦੇ ਹਾਂ, ਮਲੂਕੇ ਹੁਣਾਂ ਦੇ ਕਾਫਲੇ ਦੇ ਵਿੱਚ ਚੱਲੀ ਜਿਹੜੀ ਗੋਲੀ ਆ ਉਹ ਭੇਦ ਹੀ ਬਣੀ ਰਹੀ। ਐਕਚੁਅਲੀ ਜੀ ਸਿਕੰਦਰ ਸਿੰਘ ਮਲੂਕਾ ਹੋਰੀ ਜਿਹੜੇ ਕੈਨੇਡਾ ਦੇ ਵਿੱਚ ਆ ਕੇ ਜਿਨ੍ਹਾਂ ਨੇ ਇਹ ਕਿਹਾ ਸੀਗਾ ਜੀ ਕਿ ਕੈਨੇਡਾ ਦੀ ਪੁਲਿਸ ਦੇ ਨਾਲੋਂ ਪੰਜਾਬ ਪੁਲਿਸ ਬਹੁਤ ਬਿਹਤਰ ਹੈ। ਕੈਨੇਡਾ ਦੀ ਪੁਲਿਸ ਨੂੰ ਤਾਂ ਪਤਾ ਹੀ ਨਹੀਂਗਾ ਕਿ ਲੋਕਾਂ ਕਿਵੇਂ ਕੁੱਟਣੇ ਆ। ਤੋ ਉਹਨਾਂ ਨੂੰ ਹੁਣ ਆਪਣੀ ਪੁਲਿਸ ਦੇ ਉੱਤੇ ਜਿਹੜਾ ਜੀ ਉਹ ਘੱਟ ਯਕੀਨ ਹੈ, ਜਿਹਦੀ ਉਹ ਤਾਰੀਫ ਕੈਨੇਡਾ ਦੇ ਵਿੱਚ ਆ ਕੇ ਕਰਦੇ ਸੀਗੇ। ਜਿਹੜੀ ਧਾਰ ਪੁਲਿਸ ਦੀ ਲਈ ਫਿਰਦੇ ਨੇ ਉਦੋਂ ਬਿਨਾਂ ਉਹ ਕੁਝ ਗੱਡੀਆਂ ਜਿਹਦੇ ਵਿੱਚ ਹਥਿਆਰ ਨੇ, ਹਥਿਆਰਾਂ ਵਾਲੇ ਜਿਹੜੇ ਲੋਡਡ ਹਥਿਆਰਾਂ ਵਾਲੇ, ਉਹਨਾਂ ਦੇ ਨਾਲ ਉਹਨਾਂ ਦਾ ਕਾਫਲਾ ਜਿਹੜਾ ਜੀ ਉਹ ਚੱਲ ਰਿਹਾ ਤਾਂ ਕਿ ਜੇ ਕਿਸੇ ਜਗ੍ਹਾ ਦੇ ਉੱਤੇ ਵਿਰੋਧ ਹੋਵੇ ਤੇ ਲੋਕਾਂ ਨੂੰ ਜਿਹੜਾ ਜੀ ਉਹ ਇਹਨਾਂ ਗੋਲੀਆਂ ਤੋਂ ਡਰਾਇਆ ਜਾ ਸਕੇ, ਬੰਦੂਕਾਂ ਤੋਂ ਜਿਹੜਾ ਜੀ ਉਹ ਧਮਕਾਇਆ ਜਾ ਸਕੇ। ਇਹ ਇੱਕ ਵੱਡਾ ਜਿਹੜਾ ਜੀ ਉਹ ਕਾਫਲਾ ਲੈ ਕੇ ਤੁਰਦੇ ਨੇ ਤੇ ਇਹਦੇ ਵਿੱਚ ਹੋਇਆ ਕੀ ਜੀ, ਗੋਲੀ ਜਿਹੜੀ ਆ ਜੀ ਉਹ ਚੱਲਣ ਦੀ ਘਟਨਾ ਜਿਹੜੀ ਆ ਕੱਲ ਸ਼ਾਮ ਵਾਪਰੀ ਆ ਭਗਤਾ ਭਾਈਕਾ ਪਿੰਡ ਦੇ ਵਿੱਚ। ਕੁਝ ਖਬਰਾਂ ਇਹ ਵੀ ਕਹੀ ਜਾਂਦੀਆਂ ਨੇ ਕਿ ਇਹ ਗੋਲੀ ਜਿਹੜੀ ਆ ਜੀ ਅਸਲ ਦੇ ਵਿੱਚ ਭੀੜ ਦੇ ਵਿੱਚੋਂ ਆਈ ਹੈ ਕਿਸੇ ਪਾਸਿਓਂ, ਪਰ ਜਿਹੜੇ ਕੁਝ ਉੱਥੋਂ ਦੇ ਜਾਣਨ ਵਾਲੇ ਨੇ ਜਿਨ੍ਹਾਂ ਨਾਲ ਗੱਲ ਹੋਈ ਆ, ਇਹ ਪਤਾ ਲੱਗਿਆ ਜੀ ਕਿ ਇਹਨਾਂ ਦੇ ਕਾਫਲੇ ਦੇ ਵਿੱਚ ਹੀ ਇੱਕ ਬੰਦਾ ਸੀਗਾ ਜਿਹਦੇ ਕੋਲ ਲੋਡਡ ਗਨ ਸੀਗੀ ਔਰ ਉਹਦਾ ਜਿਹੜਾ ਹੱਥ ਸੀਗਾ ਉਹ ਟ੍ਰਿਗਰ ਤੇ ਚਲੇ ਗਿਆ। ਦੇਖੋ, ਜਿਹੜੇ ਸਭ ਨੂੰ ਪਤਾ, ਜਿਨ੍ਹਾਂ ਨੂੰ ਗਨਸ ਦੇ ਬਾਰੇ ਦੇ ਵਿੱਚ ਪਤਾ ਕਿ ਜੇ ਗਨ ਲੋਡਡ ਵੀ ਹੈ ਤੇ ਉਹਦਾ ਇੱਕ ਲੌਕ ਹੈ, ਜਿੰਨੀ ਦੇਰ ਤੱਕ ਤੁਸੀਂ ਉਹ ਲੌਕ ਨਹੀਂ ਖੋਲਦੇ ਉਨੀ ਦੇਰ ਤੱਕ ਘੋੜਾ ਨਹੀਂ ਦੱਬਿਆ ਜਾ ਸਕਦਾ, ਟ੍ਰਿਗਰ ਨਹੀਂ ਦੱਬਿਆ ਜਾ ਸਕਦਾ। ਇਟ ਮੀਨਸ ਕਿ ਤੁਸੀਂ ਲੋਡ ਕਰਕੇ ਉਹਨੂੰ ਜਿਹੜਾ ਉਹਦਾ ਲੌਕ ਖੋਲਿਆ ਹੋਇਆ ਔਰ ਲੌਕ ਖੋਲ ਕੇ ਉਂਗਲੀ ਜਿਹੜੀ ਹੈ ਜੀ ਉਹ ਤੁਸੀਂ ਟ੍ਰਿਗਰ ਦੇ ਉੱਤੇ ਰੱਖੀ ਹੋਈ ਹੈ। ਇਹਦਾ ਮਤਲਬ ਇੰਨਾ ਜ਼ਿਆਦਾ ਜਿਹੜਾ ਜੀ ਉਹ ਦਹਿਸ਼ਤ ਤੇ ਡਰ ਹੈ ਕਿ ਇਹ ਨਹੀਂ ਪਤਾ ਕਿ ਕਦੋਂ ਜਿਹੜਾ ਘੋੜਾ ਦੱਬਣਾ ਪੈ ਜਾਏ ਤੇ ਲੌਕ ਖੋਲਣ ਦਾ ਮੌਕਾ ਨਾ ਮਿਲੇ ਤੇ ਉਂਗਲੀ ਜਿਹੜੀ ਹੈ ਜੀ ਉਹ ਟ੍ਰਿਗਰ ਦੇ ਉੱਤੇ ਨਾ ਜਾਵੇ। ਸੋ ਉਹ ਦੱਬਿਆ ਗਿਆ ਔਰ ਜਿਹੜਾ ਘੋੜਾ ਜਦੋਂ ਦੱਬ ਗਿਆ ਤੇ ਉਸ ਤੋਂ ਬਾਅਦ ਇਹ ਜਿਹੜੀ ਗੋਲੀ ਸੀ ਉਸੇ ਹੀ ਗੱਡੀ ਦੇ ਨਾਲ ਇਹਨਾਂ ਦੇ ਕਾਫਲੇ ਦੇ ਇੱਕ ਜਿਹੜਾ ਬੰਦਾ ਸੀਗਾ ਜੀ ਉਹਦੇ ਜਿਹੜੀ ਬਾਂਹ ਦੇ ਵਿੱਚੋਂ ਆਰ ਪਾਰ ਜਿਹੜੀ ਆ ਜੀ ਉਹ ਹੋ ਗਈ। ਔਰ ਇਹਨੂੰ ਪਹਿਲਾਂ ਤਾਂ ਜਿਹੜਾ ਜੀ ਭਗਤਾ ਭਾਈਕੇ ਦੇ ਪ੍ਰਾਈਵੇਟ ਡਾਕਟਰ ਦੇ ਕੋਲੇ ਲੈ ਗਏ, ਉੱਥੋਂ ਉਹਨੂੰ ਬਠਿੰਡੇ ਜਿਹੜਾ ਜੀ ਰੈਫਰ ਕੀਤਾ ਗਿਆ ਔਰ ਇਹ ਨਹੀਂ ਪਤਾ ਲੱਗਿਆ ਜੀ ਕਿ ਇਹ ਜਿਹੜਾ ਜੀ ਕੌਣ ਸੀਗਾ ਔਰ ਕਿਹਨੇ ਗੋਲੀ ਜਿਹੜੀ ਆ ਜੀ ਉਹ ਚਲਾਈ। ਮਾਮਲਾ ਦੱਬਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਜਿਹੜੇ ਉੱਥੋਂ ਦੇ ਪੁਲਿਸ ਵਾਲੇ ਨੇ, DSP, ਉਹ ਕਹਿੰਦੇ ਸਾਡੇ ਕੋਲੇ ਘਟਨਾ ਦਾ ਕੋਈ ਜ਼ਿਕਰ ਹੀ ਨਹੀਂਗਾ, ਜਦੋਂ ਕਿ ਭਗਤਾ ਭਾਈਕੇ ਦੇ ਵਿੱਚ ਸਾਰਿਆਂ ਨੇ ਅੱਖੀਂ ਵੇਖਿਆ ਗੋਲੀ ਚੱਲੀ ਆ, ਹਥਿਆਰ ਕਿਹਦਾ ਆ, ਗੋਲੀ ਕਿਹਦੇ ਵੱਜੀ ਆ, ਉਹਦੇ ਅੱਗੋਂ ਕੀ ਕਾਰਵਾਈ ਕੀਤੀ ਜਾਊਗੀ, ਸਾਰਾ ਕੁਝ ਜਿਹੜਾ ਜੀ ਉਹ ਦੱਬ ਲਿਆ ਗਿਆ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਟਾਰੀ ਬਾਰਡਰ ਦੇ ਉੱਤੇ ਇੱਕ ਪ੍ਰਵਾਸੀ ਜਿਹੜਾ ਭਾਰਤੀ ਸੀਗਾ ਉਹ 0 ਲਾਈਨ ਤੱਕ ਪਹੁੰਚ ਗਿਆ, ਉਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਹਵਾਲੇ ਕੀਤਾ ਗਿਆ। ਜੀ ਇਹ ਐਕਚੁਅਲੀ ਪਾਕਿਸਤਾਨ ਸਰਹੱਦ ਨੂੰ ਆਪਣੀ ਗੱਡੀ ਦੇ ਰਾਹੀਂ ਗੈਰ ਕਾਨੂੰਨੀ ਢੰਗ ਦੇ ਨਾਲ ਪਾਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਸੀਗਾ ਜੀ। ਇਹ ਜਿਹੜੀ ਅਟਾਰੀ ਸਰਹੱਦ ਹੈ ਉੱਥੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਤੜਕਸਾਰ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਕੋਈ 3:45 ਵਜੇ ਦੇ ਕਰੀਬ ਇੱਕ ਸਕਾਰਪੀਓ ਗੱਡੀ ਜਿਹੜੀ ਸੀਗੀ ਜੀ ਉਹਦੇ ਵਿੱਚ ਇਹ ਵਿਅਕਤੀ ਜਿਹੜਾ ਆਇਆ ਔਰ ਉਹਨੇ ਜਿਹੜਾ ਪੁਰਾਣਾ ਬਾਹਰੀ ਗੇਟ ਹੈ ਉਹਦੇ ਵਿੱਚ ਇਹ ਗੱਡੀ ਮਾਰੀ। ਗੇਟ ਤੋੜ ਕੇ ਇਹ ਅੱਗੇ ਜਿਹੜਾ ਜੀ ਨਿਕਲ ਗਿਆ। 0 ਲਾਈਨ ਦੇ ਉੱਤੇ ਬਣਿਆ ਜਿਹੜਾ ਭਾਰਤ ਪਾਕਿਸਤਾਨ ਗੇਟ ਸੀਗਾ ਉਹਨਾਂ ਦੇ ਵਿੱਚ ਜਿਹੜਾ ਜੀ ਉਹ ਜਾ ਪਹੁੰਚਿਆ। ਜਿਹੜੇ BSF ਦੇ ਜਵਾਨ ਸੀਗੇ ਜੀ ਉਹਨਾਂ ਨੇ ਭੱਜ ਕੇ ਇਹਨੂੰ ਸਣੇ ਗੱਡੀ ਦੇ
ਗ੍ਰਿਫਤਾਰ ਕੀਤਾ। BSF ਵਾਲਿਆਂ ਨੂੰ ਪਹਿਲਾਂ ਲੱਗਿਆ ਕਿ ਇਹਦੇ ਵਿੱਚ ਐਕਸਪਲੋਜ਼ਨ ਜਿਹੜਾ ਜੀ ਉਹ ਹੋ ਸਕਦਾ, ਜਿਹਦੇ ਕਰਕੇ ਉਹਨਾਂ ਪਹਿਲਾਂ ਹੱਥ ਨਹੀਂ ਪਾਇਆ। ਬਾਅਦ ਦੇ ਵਿੱਚ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਜੀ ਔਰ ਫੜ ਕੇ ਪੁਲਿਸ ਨੂੰ ਦਿੱਤਾ। ਇਹਦੀ ਪਛਾਣ ਜਿਹੜੀ ਹੈ ਜੀ ਸੁਰਿੰਦਰ ਸਿੰਘ ਕੰਗ ਦੇ ਵਜੋਂ ਹੋਈ ਆ, ਜਿਹੜਾ ਕਿ 42 ਸਾਲ ਦਾ ਦੱਸਿਆ ਜਾਂਦਾ ਜੀ। ਇਹ ਕੈਨੇਡੀਅਨ ਨਾਗਰਿਕ ਹੈ। ਕੈਨੇਡਾ ਦੇ ਵਿੱਚ ਜਿਹੜਾ ਜੀ ਉਹ ਇਹ ਕਾਫੀ ਦੇਰ ਤੋਂ ਜਿਹੜਾ ਜੀ ਉਹ ਰਹਿ ਰਿਹਾ ਔਰ ਨਵੰਬਰ ਦੇ ਵਿੱਚ ਇੱਥੇ ਆਇਆ ਸੀਗਾ 5 ਮਹੀਨਿਆਂ ਦੇ ਵੀਜ਼ੇ ਦੇ ਉੱਤੇ। ਜਿਹੜਾ ਜੀ ਇਹਦੇ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। 1995 ਤੋਂ ਇਹ ਸਰੀ ਦੇ ਵਿੱਚ ਜਿਹੜਾ ਜੀ ਉਹ ਰਹਿ ਰਿਹਾ ਔਰ ਨਕੋਦਰ ਦੇ ਨੇੜੇ ਪਿੰਡ ਆਦਰਮਾਨ ਦਾ ਇਹ ਰਹਿਣ ਵਾਲਾ ਜਿਹੜਾ ਜੀ ਉਹ ਦੱਸਿਆ ਜਾਂਦਾ। ਜਦੋਂ ਇਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀਗੀ ਤਾਂ ਉਹ ਉੱਚੀ ਉੱਚੀ ਗਾ ਰਿਹਾ ਸੀ, ਕਦੀ ਜਿਹੜਾ ਜੀ ਉਹ ਰੋਣ ਲੱਗ ਜਾਂਦਾ। ਇਹ ਕਿਹਾ ਜਾ ਰਿਹਾ ਜੀ ਕਿ ਉਹ ਐਕਚੁਅਲੀ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਹੈ, ਉਹਨੂੰ ਦਿਮਾਗੀ ਜਿਹੜੀ ਹੈ ਜੀ ਬਿਮਾਰੀ ਹੈ, ਜਿਹਦੇ ਕਰਕੇ ਉਹਦਾ ਇਲਾਜ ਵੀ ਜਿਹੜਾ ਦੀ ਚੱਲ ਰਿਹਾ, ਜਿਹੜੇ ਉਹਦੇ ਪਰਿਵਾਰ ਦੇ ਸੂਤਰ ਨੇ ਜੋ ਦੱਸਦੇ ਨੇ। ਔਰ ਇਸੇ ਹੀ ਦਿਮਾਗ ਦੇ ਦੀ ਵਜ੍ਹਾ ਕਰਕੇ ਉਹਨੇ ਏਡਾ ਵੱਡਾ ਜਿਹੜਾ ਜੀ ਉਹ ਹਾਦਸਾ ਜਿਹੜਾ ਉਹ ਵਰਤਾਇਆ। ਔਰ ਉਹ ਇਹ ਕਹਿ ਰਿਹਾ ਸੀਗਾ ਜੀ ਕਿ ਉਹਨੇ ਬਾਰਡਰ ਕ੍ਰੋਸ ਕਰਕੇ ਨਨਕਾਣਾ ਸਾਹਿਬ ਜਿਹੜਾ ਉਹ ਮੱਥਾ ਟੇਕਣ ਜਾਣਾ। ਥੋੜਾ ਜਿਹਾ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਜੀ ਕਿ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਆ ਉਹਨੂੰ ਇਕੱਲੇ ਨੂੰ ਕਿਉਂ ਛੱਡਿਆ ਗਿਆ? ਔਰ ਉਹ ਜਿਹੜਾ ਸੀਗਾ ਗੱਡੀ ਇੰਨੀ ਦੂਰ ਤੱਕ, ਕਿਉਂਕਿ ਜੇ ਉਹ ਪਿੰਡੋਂ ਤੁਰਿਆ ਨਕੋਦਰ ਤੋਂ ਆਦਰਮਾਨ ਤੋਂ, ਤਾਂ ਜਿਹੜਾ ਉੱਥੋਂ ਜਿਹੜਾ ਇਹ ਬਾਰਡਰ ਹੈ ਘੱਟੋ ਘੱਟ ਨਹੀਂ ਤੁਸੀਂ ਲਾ ਕੇ ਚਲੋ 100 ਕਿਲੋਮੀਟਰ ਦੇ ਨੇੜੇ ਤੇੜੇ ਪੈਂਦਾ। ਉੱਥੋਂ ਤੱਕ ਇਹ ਗੱਡੀ ਜਿਹੜੀ ਸੀ ਉਹ ਚਲਾ ਕੇ ਕਿਵੇਂ ਜਿਹੜਾ ਚਲੇ ਗਿਆ, ਜਾਂ ਕੀ ਉਹ ਅੰਮ੍ਰਿਤਸਰ ਸਟੇ ਕੀਤਾ ਹੋਇਆ ਸੀਗਾ? ਇਹ ਸਭ ਕਾਸੇ ਦੀ ਛਾਣਬੀਨ ਜਿਹੜੀ ਹੈ ਜੀ ਉਹ ਪੁਲਿਸ ਕਰ ਰਹੀ ਹੈ। ਜੀ 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 ਤੇ ਅਗਲੀ ਗੱਲ ਕਰਦੇ ਹਾਂ, ਦੀਨਾਨਗਰ ਕਾਂਡ ਦੇ ਵਿੱਚ ਜਿਹੜੀ ਜਾਂਚ ਆ NIA ਕੋਲ ਆ, ਤੇ ਇਸ ਗੱਲ ਦੀ ਗੱਲ ਚੱਲ ਰਹੀ ਹੈ ਵੀ ਫੌਜ ਕੋਲ ਕਿਉਂ ਨਹੀਂ ਇਸ ਚੀਜ਼ ਦੀ ਪੈਰਵਾਈ ਹੋਈ? ਬਿਲਕੁਲ ਜੀ, ਇਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੀਨਾਨਗਰ ਅੱਤਵਾਦੀ ਹਮਲੇ ਦੀ ਜਾਂਚ ਜਿਹੜੀ ਹੈ ਜੀ ਉਹ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA ਉਹਨੂੰ ਦੇ ਦਿੱਤੀ ਹੈ ਜੀ। ਇਹਦੇ ਨਾਲ ਪੰਜਾਬ ਪੁਲਿਸ ਤੇ ਜਿਹੜੇ ਪ੍ਰਸ਼ਾਸਨਿਕ ਅਫਸਰ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਕਈ ਅਫਸਰਾਂ ਦੀ ਭੂਮਿਕਾ ਇਹਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਜਿਹੜੀ ਹੈ ਜੀ ਉਹ ਆਊਗੀ। ਇਹਦੇ ਬਾਰੇ ਗੁਰਦਾਸਪੁਰ ਪੁਲਿਸ ਨੂੰ ਜਿਹੜੀ ਹੈ ਜੀ ਬੇਸ਼ੱਕ ਲਿਖਤੀ ਰੂਪ ਦੇ ਵਿੱਚ ਕੋਈ ਸੂਚਨਾ ਨਹੀਂ ਮਿਲੀ, ਪਰ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹ ਛੇਤੀ ਪੜਤਾਲ ਸ਼ੁਰੂ ਕਰਨ ਜਾ ਰਹੀ ਹੈ ਜੀ। ਇਹਦੇ ਤਹਿਤ ਜਿਹੜਾ ਜੀ ਇਹ ਸਾਰਾ ਕੁਝ ਦਰਜ ਕਰ ਲਿਆ ਗਿਆ। ਦੀਨਾਨਗਰ ਹਮਲੇ ਦੀ ਜਾਂਚ ਨੂੰ ਅੱਤਵਾਦ ਦੇ ਨਾਲ ਸੰਬੰਧਿਤ ਜੁਰਮ ਮੰਨ ਕੇ ਇਹਨੂੰ ਕਾਨੂੰਨ ਤਹਿਤ ਜਿਹੜਾ ਜੀ ਉਹ ਲਿਆਂਦਾ ਗਿਆ। IPS ਅਧਿਕਾਰੀ ਜਿਹੜੇ ਨੇ ਅਖਿਲ ਚੌਧਰੀ, ਉਹਦੀ ਅਗਵਾਈ ਵਾਲੀ ਜਿਹੜੀ ਟੀਮ ਸੀ ਉਹਦੇ ਵੱਲੋਂ ਹਜੇ ਜਿਹੜੀ ਜਾਂਚ ਹੈ ਇਹਦੀ ਕੀਤੀ ਜਾ ਰਹੀ ਹੈ। ਹਮਲੇ ਨੂੰ ਮਹੀਨੇ ਲੰਘ ਗਏ ਨੇ, ਦੇ ਵਿੱਚ ਅਜੇ ਤੱਕ ਪੁਲਿਸ ਨੇ ਕੁਝ ਵੀ ਜਿਹੜਾ ਜੀ ਉਹ ਨਹੀਂ ਕੀਤਾ। ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦੀ ਜਾਂਚ ਇਸ ਗੱਲ ਦੇ ਉੱਤੇ ਕੇਂਦਰਿਤ ਹੋਊਗੀ ਕਿ ਦੇਸ਼ ਦੀ ਸੁਰੱਖਿਆ ਦਾਅ ਤੇ ਲੱਗੀ ਹੋਣ ਦੇ ਬਾਵਜੂਦ ਫੌਜ ਨੂੰ ਆਪਰੇਸ਼ਨ ਦੀ ਕਮਾਂਡ ਕਿਉਂ ਨਹੀਂ ਸੰਭਾਲਣ ਦਿੱਤੀ ਗਈ, ਜਦੋਂ ਕਿ ਫੌਜੀ ਦਸਤੇ ਜਿਹੜੇ ਸਨ ਉਹ ਕੁਝ ਸਮੇਂ ਦੇ ਵਿੱਚ ਹੀ ਇੱਥੇ ਪਹੁੰਚ ਗਏ ਸਨ ਤੇ ਉਹਨਾਂ ਨੂੰ ਸਾਈਡ ਦੇ ਉੱਤੇ ਕਰਕੇ ਬਿਠਾਈ ਰੱਖਿਆ ਗਿਆ। ਇਹ ਤੋਂ ਇਲਾਵਾ ਅੱਤਵਾਦੀਆਂ ਦੇ ਭਾਰਤ ਦੇ ਵਿੱਚ ਦਾਖਲੇ ਬਾਰੇ ਵੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਹਮਲੇ ਵਾਲੇ ਦਿਨ ਜਿਹੜੀ ਦੀਨਾਨਗਰ ਦੇ ਵਿੱਚ ਫੌਜ ਸਮੇਂ ਸਿਰ ਜਿਹੜੀ ਉਹ ਪਹੁੰਚ ਗਈ ਸੀ, ਪਰ ਇੱਕ IG ਰੈਂਕ ਦੇ ਪੁਲਿਸ ਅਫਸਰ ਨੇ ਫੌਜ ਨੂੰ ਆਪਰੇਸ਼ਨ ਕਰਨ ਤੋਂ ਰੋਕ ਦਿੱਤਾ ਸੀਗਾ, ਇਹ ਕਹਿ ਕੇ ਕਿ ਸਾਡੀ ਜਿਹੜੀ ਪੁਲਿਸ ਹੈ ਉਹ ਇਹਦੇ ਵਾਸਤੇ ਸਹੀ ਆ, ਇਹ ਹਮਲੇ ਨੂੰ ਜਿਹੜਾ ਜੀ ਉਹ ਖਤਮ ਕਰਨ ਦੇ ਵਾਸਤੇ। ਔਰ ਬੜੀ ਪਿੱਠ ਆਪਣੀ ਆਪੇ ਜਿਹੜੀ ਸੀ ਉਹ ਪੁਲਿਸ ਵਾਲਿਆਂ ਨੇ ਥਾਪੜੀ ਸੀ। ਉਦੋਂ ਜਿਹੜੇ ਫੌਜ ਵਾਲੇ ਉੱਥੇ ਪਹੁੰਚੇ ਸਨ ਜੀ, ਉਹਨਾਂ ਦੇ ਵਿੱਚ ਇੱਕ ਬੜਾ ਦਿਮਾਗੀ ਤੌਰ ਦੇ ਉੱਤੇ ਇੱਕ ਪ੍ਰੈਸ਼ਰ ਜਿਹੜਾ ਬਣਿਆ ਸੀਗਾ ਕਿ ਉਹਨਾਂ ਨੂੰ ਸੱਦਿਆ ਗਿਆ ਪਰ ਸਾਈਡ ਦੇ ਉੱਤੇ ਬਿਠਾ ਰੱਖਿਆ ਗਿਆ। ਔਰ ਉਹਨਾਂ ਨੂੰ ਕਿਉਂ ਜਿਹੜਾ ਸੀਗਾ ਜੀ ਇਸ ਜਿਹੜਾ ਅੱਤਵਾਦੀ ਹਮਲਾ ਸੀਗਾ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਇਜਾਜ਼ਤ ਜਿਹੜੀ ਉਹਦੀ ਨਹੀਂ ਦਿੱਤੀ ਗਈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਜੀ ਇਸ ਮਾਮਲੇ ਦੇ ਵਿੱਚ ਕੀ ਤੱਥ ਜਿਹੜੇ ਲਿਆਉਂਦੀ ਆ, ਇਹ ਬੜਾ ਕੁਝ ਜਿਹੜਾ ਜੀ ਡਿਪੈਂਡ ਕਰੂਗਾ ਇਹਦੇ ਉੱਤੇ ਕਿ ਕੀ ਖੋਜਬੀਨ ਹੁੰਦੀ ਆ। ਪਰ ਜਿਵੇਂ ਦੱਸਿਆ ਕਿ ਇਹਦੇ ਵਿੱਚ ਕਈ ਜਿਹੜੇ ਪੁਲਿਸ ਵਾਲੇ ਨੇ ਉਹ ਬੁਰੇ ਫਸ ਸਕਦੇ ਨੇ। ਜੀ ਜੀ ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਬਠਿੰਡਾ ਰੈਲੀ ਜਿਹੜੀ ਹੋਣ ਵਾਲੀ ਆ ਉਹ ਹੁਣ ਤੋਂ ਪਹਿਲਾਂ ਵਿਵਾਦਾਂ 'ਚ ਘਿਰਦੀ ਜਾ ਰਹੀ ਆ। ਐਕਚੁਅਲੀ ਜੀ ਇਹ ਜਿਹੜੀ ਰੈਲੀ ਆ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮਾਲਵੇ ਦੇ ਬੱਸ ਮਾਲਕ ਨੇ ਉਹਨਾਂ ਨੇ ਬੱਸਾਂ ਦੇਣ ਤੋਂ ਜਿਹੜਾ ਜੀ ਉਹ ਨਾਂਹ ਕਰ ਦਿੱਤੀ ਹੈ,
ਕਿ ਅਸੀਂ ਬੱਸਾਂ ਜਿਹੜੀਆਂ ਉਹ ਨਹੀਂ ਦੇਵਾਂਗੇ। ਹੁਣ ਉਹਨਾਂ ਦੇ ਉੱਤੇ ਜਿਹੜਾ ਜੀ ਦਬਾਓ ਪਾਇਆ ਜਾ ਰਿਹਾ, ਕਿਉਂਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਦੇ ਵੱਲੋਂ ਅਕਾਲੀ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਕਿ ਹਰ ਪਿੰਡ ਦੇ ਵਿੱਚੋਂ ਇੱਕ ਬੱਸ ਜਿਹੜੀ ਆ ਜੀ ਉਹ ਭਰ ਕੇ ਲਿਆਓ ਵਰਕਰਾਂ ਦੀ। ਔਰ ਜਿਹੜਾ ਜੀ ਦੂਜਾ ਇਹਦਾ ਜਿਹੜਾ ਵਿਵਾਦ ਵੱਡਾ ਖੜਾ ਇਹ ਹੋ ਗਿਆ ਕਿ ਜਿਸ ਜਗ੍ਹਾ ਦੇ ਉੱਤੇ ਇਹ ਰੈਲੀ ਜਿਹੜੀ ਹੋ ਰਹੀ ਆ ਗੋਨੇਆਣਾ ਰੋਡ ਦੇ ਉੱਤੇ ਪਰਲਜ਼ ਕਾਲੋਨੀ ਦੇ ਨੇੜੇ 100 ਏਕੜ ਜ਼ਮੀਨ ਪਈ ਆ ਪਰਲਜ਼ ਕੰਪਨੀ ਦੀ। ਪਰਲਜ਼ ਕੰਪਨੀ ਉਹ ਆ ਜੀ ਜਿਹੜੀ ਕਿ ਆਪ ਹੀ ਵਿਵਾਦਾਂ ਦੇ ਵਿੱਚ ਘਿਰੀ ਹੋਈ ਆ। ਅਦਾਲਤ ਦੇ ਹੁਕਮਾਂ ਦੇ ਉੱਤੇ ਪਰਲਜ਼ ਕੰਪਨੀ ਦੇ ਖਿਲਾਫ 45,000 ਕਰੋੜ ਰੁਪਏ ਦੇ ਘਪਲੇ ਦਾ ਕੇਸ ਜਿਹੜਾ ਜੀ ਉਹ ਦਰਜ ਹੈ। CBI ਜਿਹੜੀ ਹੈ ਜੀ ਉਹ ਇਹਦੀ ਜਾਂਚ ਕਰ ਰਹੀ ਹੈ। ਇਹ ਲੋਕਾਂ ਦਾ ਪੈਸਾ ਸੀਗਾ ਜਿਹੜਾ ਪਰਲਜ਼ ਕੰਪਨੀ ਨੇ ਇਨਵੈਸਟਮੈਂਟ ਦੇ ਵਿੱਚ ਜਿਹੜਾ ਜੀ ਉਹ ਲਾਇਆ ਹੋਇਆ। ਲੋਕ ਜਿਹੜੇ ਨੇ ਉਹ ਆਪਣਾ ਪੈਸਾ ਵਾਪਸ ਲੈਣ ਦੇ ਵਾਸਤੇ ਅਦਾਲਤ ਤੱਕ ਪਹੁੰਚੇ ਹੋਏ ਨੇ। ਅਦਾਲਤ ਦੇ ਮਾਮਲਾ CBI ਨੂੰ ਦਿੱਤਾ ਹੋਇਆ ਤੇ CBI ਜਿਹੜਾ ਜੀ ਉਹ ਇਹਨਾਂ ਦੇ ਉੱਤੇ ਸ਼ਿਕੰਜਾ ਟਾਈਟ ਕਰੀ ਜਾ ਰਹੀ ਹੈ। ਪਰ ਇਹ ਜਿਹੜਾ ਅਕਾਲੀ ਦਲ ਹੈ ਜੀ ਉਸੇ ਹੀ ਕੰਪਨੀ ਦੇ ਕੋਲੋਂ ਜਿਹੜੀ ਹੈ ਇਹ ਜ਼ਮੀਨ ਲੈ ਕੇ ਉੱਥੇ ਸਦਭਾਵਨਾ ਰੈਲੀ ਜਿਹੜੀ ਹੈ ਜੀ ਉਹ ਕਰਨੀ ਚਾਹੁੰਦਾ। ਲੋਕ ਜਿਹੜੇ ਇਸ ਕੰਪਨੀ ਦੇ ਪੀੜਤ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੀ ਲੋਕਾਂ ਦਾ ਖੂਨ ਨਿਚੋੜ ਕੇ ਬਣਾਈ ਹੋਈ ਕੰਪਨੀ ਆ ਜਾਂ ਬਣਾਈ ਹੋਈ ਜਗ੍ਹਾ ਆ, ਉੱਥੋਂ ਕਿਹੋ ਜਿਹੀ ਸਦਭਾਵਨਾ ਦਾ ਸੁਨੇਹਾ ਜਿਹੜਾ ਜੀ ਉਹ ਅਕਾਲੀ ਦਲ ਦੇਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਇਸ ਰੈਲੀ ਦਾ ਉਹ ਵਿਰੋਧ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਰੈਲੀ ਜਿਹੜੀ ਆ ਉਹ ਨਾ ਕੀਤੀ ਜਾਵੇ। ਦੂਜੀਆਂ ਕੁਝ ਜਿਹੜੀਆਂ ਅੰਦਰੂਨੀ ਖਬਰਾਂ ਨੇ ਉਹ ਇਹ ਵੀ ਦੱਸਦੀਆਂ ਨੇ ਕਿ ਅਕਾਲੀ ਦਲ ਜਿਹੜਾ ਜੀ ਉਹ ਇਸ ਰੈਲੀ ਤੋਂ ਤਾਲਾ ਵੀ ਵੱਟ ਸਕਦਾ। ਹਾਲਾਂਕਿ ਜਿਹੜਾ ਜੀ ਸਿਰਧੜ ਦੀ ਬਾਜੀ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ ਅਕਾਲੀ ਦਲ ਦੀ ਇਸ ਰੈਲੀ ਦੇ ਵਾਸਤੇ। ਕੁਝ ਜਿਹੜੇ ਸੂਤਰ ਨੇ ਉਹ ਇਹ ਕਹਿੰਦੇ ਨੇ ਕਿ ਇਹ ਰੈਲੀ ਜਿਹੜੀ ਹੈ ਜੀ ਮੋਗੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੀਤੀ ਜਾ ਸਕਦੀ ਹੈ ਤਾਂ ਕਿ ਮੋਗੇ ਦੇ ਵਿੱਚ ਇਕੱਠ ਜਿਹੜਾ ਜੀ ਉਹ ਮਾਲਵੇ ਤੋਂ ਇਲਾਵਾ ਮਾਝੇ ਤੇ ਦੁਆਬੇ ਤੋਂ ਵੀ ਲਿਆ ਕੇ ਜਿਹੜਾ ਕੀਤਾ ਜਾਵੇ ਤੇ ਲੋਕਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਆਪਣੇ ਚੈਨਲ ਦੇ ਰਾਹੀਂ ਕਿ ਆਹ ਦੇਖੋ ਅੱਜ ਵੀ ਸਾਡੇ ਨਾਲ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਖੜੇ ਨੇ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਥਾਂ ਥਾਂ ਅਕਾਲੀਆਂ ਦਾ ਜਿਹੜਾ ਘਿਰਾਓ ਤੇ ਵਿਰੋਧ ਜਿਹੜਾ ਜੀ ਹੋਣ ਲੱਗ ਗਿਆ। ਇਹ ਜਿੱਦਾਂ ਚਿੱਟੇ ਫੜੇ ਜਾਣ ਵਾਲੀ ਖਬਰ ਹੁੰਦੀ ਸੀ ਇਹ ਵੀ ਰੋਜ਼ਾਨਾ ਦੀ ਖਬਰ ਬਣਦੀ ਗਈ। ਬਿਲਕੁਲ ਜੀ ਬਣ ਰਹੀ ਆ। ਹਾਲਾਂਕਿ ਇਹਨਾਂ ਖਬਰਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਜੀ ਬੜੀ ਕੀਤੀ ਜਾ ਰਹੀ ਹੈ ਕਿ ਇੱਦਾਂ ਦਾ ਕੁਛ ਨਹੀਂ ਗਿਆ, ਪਰ ਥਾਂ ਥਾਂ ਦੇ ਉੱਤੇ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਆ ਜੀ ਉਹ ਲੋਕ ਨਿਕਲ ਰਹੇ ਨੇ। ਲਹਿਰਾ ਗਾਗਾ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਜੀ ਰੋਕਿਆ ਗਿਆ। ਇੱਥੇ ਜਿਹੜਾ ਸੀਗਾ ਜੀ ਸਮਾਗਮ ਹੋਣਾ ਸੀਗਾ ਉਹ ਸਮਾਗਮ ਪੁਲਿਸ ਨੇ ਜਿਹੜਾ ਉਹ ਰੋਕ ਦਿੱਤਾ। ਲੋਕ ਜਿਹੜੇ ਸੀ ਉਹ ਸੜਕ ਦੇ ਉੱਤੇ ਜਿਹੜਾ ਜੀ ਬਹਿ ਗਏ ਕਾਲੀਆਂ ਝੰਡੀਆਂ ਲੈ ਕੇ। ਔਰ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜ਼ੁਲਮ ਤਾਂ ਉਹਨਾਂ ਨੇ ਪਹਿਲਾਂ ਕਦੀ ਨਹੀਂ ਦੇਖੇ ਕਿ ਧਾਰਮਿਕ ਸਮਾਗਮ ਹੀ ਰੋਕ ਦਿੱਤਾ ਗਿਆ। ਦੂਜੇ ਪਾਸੇ ਸੰਗਰੂਰ ਦੇ ਵਿੱਚ ਜਿਹੜੀਆਂ ਕਾਲੀਆਂ ਝੰਡੀਆਂ ਸੁਖਬੀਰ ਸਿੰਘ ਬਾਦਲ ਨੂੰ ਵਿਖਾਉਣ ਦੇ ਵਾਸਤੇ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਿਰਾਸਤ ਦੇ ਵਿੱਚ ਲਏ ਗਏ ਨੇ। ਇੱਕ ਜਿਹੜੀ ਬੀਬੀ ਸੀ ਜਿਹਨੂੰ ਹਿਰਾਸਤ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨੇ ਕਿਹਾ ਕਿ ਉਹਦੇ ਵਾਰੰਟ ਜਿਹੜੇ ਨੇ ਉਹ ਦਿਖਾਏ ਜਾਣ। ਵਾਰੰਟ ਜਿਹੜੇ ਸੀ ਉਹ ਕਿਹਨੇ ਦਿਖਾਉਣੇ ਸੀਗੇ? ਵੱਡੀ ਮਾਤਰਾ ਦੇ ਵਿੱਚ ਜਿਹੜੀ ਪੁਲਿਸ ਫੋਰਸ ਸੀ ਉਹ ਮੰਗਵਾ ਲਈ ਗਈ। ਪੁਲਿਸ ਫੋਰਸ ਜਿਹੜੀ ਸੀ ਉਹ ਮੰਗਵਾ ਕੇ ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਇਹ ਕਿਹਾ ਗਿਆ ਜੀ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਵਿਗੜਨ ਦੇ ਡਰੋਂ ਇਹ ਲਿਆ ਗਿਆ ਜੀ। ਸੰਗਰੂਰ ਦੇ ਵਿੱਚ ਹੀ ਜਿਹੜੇ ਯੂਥ ਕਾਂਗਰਸ ਵਾਲੇ ਸੀਗੇ ਜੀ ਉਹਨਾਂ ਨੂੰ ਵੀ ਡੰਡਾ ਚਾਰਜ ਦਾ ਸਾਹਮਣਾ ਜਿਹੜਾ ਕਰਨਾ ਪਿਆ ਔਰ ਪੁਲਿਸ ਨੇ ਧੂ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਸੁੱਟਿਆ ਤੇ ਫੜ ਕੇ ਜਿਹੜਾ ਜੀ ਉਹ ਥਾਣੇ ਲੈ ਗਈ। ਇਸੇ ਤਰ੍ਹਾਂ ਦਾ ਜਿਹੜਾ ਰੋਸ ਸੀਗਾ ਜੀ ਉਹ ਮੋਗੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜੀ। ਥਾਂ ਥਾਂ ਦੇ ਉੱਤੇ ਅਕਾਲੀ ਦਲ ਦਾ ਵਿਰੋਧ ਜਿਹੜਾ ਜੀ ਉਹ ਹੋ ਰਿਹਾ। ਸਰਾਬੇ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆ ਕੇ ਮੁੱਖ ਮੰਤਰੀ ਬੋਲ ਕੇ ਗਏ ਨੇ, ਦੇਖੋ ਜੀ ਇਸ ਤਰੀਕੇ ਦੇ ਨਾਲ ਤਾਂ ਆ ਕੇ ਕੋਈ ਵੀ ਬੋਲ ਸਕਦਾ ਕਿ ਚੱਪੇ ਚੱਪੇ ਦੇ ਉੱਤੇ ਤੁਸੀਂ ਪੁਲਿਸ ਲਾ ਦਿਓ, ਡੰਡੇ ਉਹਨਾਂ ਦੇ ਹੱਥਾਂ 'ਚ ਜਿਹੜੇ ਆ ਜੀ ਫੜਾ ਦਿਓ ਤੇ ਆਪਣੇ ਨਾਲ ਜਿਹੜਾ ਜੀ ਉਹ ਇੰਨੇ ਹਥਿਆਰਾਂ ਵਾਲੇ ਜਿਹੜੇ ਉਹ ਲੈ ਕੇ ਤੁਰੋ ਤੇ ਫਿਰ ਕਹਿਣ ਜੀ ਅਸੀਂ ਲੋਕ ਨੁਮਾਇੰਦੇ ਆ। ਜਾਂ ਤਾਂ ਲੋਕ ਛੱਡ ਦਿਓ ਫਿਰ ਨੁਮਾਇੰਦਗੀ ਕਰਕੇ ਦੇਖੋ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਜਿਹੜਾ ਸਪਸ਼ਟੀਕਰਨ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਜਿਹੜਾ ਸਪਸ਼ਟੀਕਰਨ ਹੈ ਜੀ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਾਦ ਵਿਵਾਦ ਉਹਦੇ ਉੱਤੇ ਦਿੱਤਾ। ਉਹਨਾਂ ਨੇ ਕਿਹਾ ਕਿ ਮੇਰੇ ਬਾਰੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਂ ਪੰਥ ਦੇ ਨਾਲ ਗੱਦਾਰੀ ਕੀਤੀ ਆ
ਤੇ ਬਾਦਲਾਂ ਦੀ ਝੋਲੀ ਦੇ ਵਿੱਚ ਮੈਂ ਪੈ ਗਿਆ। ਉਹਨਾਂ ਨੇ ਇਹ ਕਿਹਾ ਕਿ ਨਾ ਮੈਂ ਕੋਈ ਪੰਥ ਦੇ ਨਾਲ ਗਦਾਰੀ ਕੀਤੀ ਆ, ਨਾ ਮੈਂ ਬਾਦਲਾਂ ਦੀ ਝੋਲੀ ਦੇ ਵਿੱਚ ਪਿਆ। ਉਹਨਾਂ ਨੇ ਇਹ ਗੱਲ ਆਖੀ ਆ ਕਿ ਉਹਨਾਂ ਨੇ ਇਹ ਜ਼ਰੂਰ ਸੁਝਾਅ ਦਿੱਤਾ ਸੀਗਾ ਕਿ ਜਿਹੜਾ ਸਰਬੱਤ ਖਾਲਸਾ ਹੈ ਉਹਦਾ ਜਿਹੜਾ ਜੀ ਨਾਮ ਬਦਲ ਲਿਆ ਜਾਵੇ, ਇਹਨੂੰ ਵਿਸ਼ਵ ਸਿੱਖ ਸੰਮੇਲਨ ਕਰ ਲਓ ਤੇ ਸਰਬੱਤ ਖਾਲਸਾ 13 ਅਪ੍ਰੈਲ ਨੂੰ ਜਿਹੜਾ ਜੀ ਉਹ ਸੱਦ ਲਿਆ ਜਾਵੇ। ਉਹਨਾਂ ਨੇ ਕਿਹਾ ਉਹਨਾਂ ਸਿਰਫ ਇੰਨੀ ਗੱਲ ਕੀਤੀ ਸੀਗੀ, ਪਰ ਕਿਤੇ ਵੀ ਉਹਨਾਂ ਨੇ ਸਰਬੱਤ ਖਾਲਸਾ ਦਾ ਵਿਰੋਧ ਨਹੀਂ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਨਾ ਉਹਨਾਂ ਨੇ ਸਰਬੱਤ ਖਾਲਸਾ ਦੇ ਵਿੱਚ ਲਏ ਗਏ ਜਿਹੜੇ ਫੈਸਲੇ ਸੀਗੇ ਉਹਨਾਂ ਦਾ ਕਿਸੇ ਜਗ੍ਹਾ ਦੇ ਉੱਤੇ ਕੋਈ ਵਿਰੋਧ ਜਿਹੜਾ ਜੀ ਉਹ ਉਹਨਾਂ ਨੇ ਕਿਹਾ ਕਿ ਕੋਈ ਜਿਹੜੇ ਸਬੂਤ ਦਿਖਾਏ ਜਾਣ ਜਿੱਥੇ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਜਾਂ ਇਹਦਾ ਵਿਰੋਧ ਕੀਤਾ ਗਿਆ ਹੋਵੇ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕੁਝ ਦਿਨ ਪਹਿਲਾਂ ਉਹਨਾਂ ਨੂੰ ਹੀਰੋ ਦੱਸਦੇ ਸਨ, ਅੱਜ ਉਹਨਾਂ ਨੂੰ ਬਦਨਾਮ ਜਿਹੜਾ ਜੀ ਉਹ ਕਰਨ ਦੇ ਵਾਸਤੇ ਤੁਲੇ ਹੋਏ ਨੇ। ਆਈ ਥਿੰਕ ਕਿਤੇ ਨਾ ਕਿਤੇ ਜਿਹੜੀ ਆ ਜੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਨੇ ਉਹਨਾਂ ਨੂੰ ਵੀ ਬੜੀ ਪੇਸ਼ੈਂਸ ਤੋਂ ਜਿਹੜਾ ਉਹ ਕੰਮ ਲੈਣ ਦੀ ਜ਼ਰੂਰਤ ਹੈ। ਜਿਹੜੇ ਬਹੁਤ ਕੁਝ ਜਿਹੜਾ ਜੀ ਉਹ ਲਿਖੀ ਜਾ ਰਹੇ ਨੇ, ਕਿਉਂਕਿ ਇੱਕ ਧਿਰ ਜਿਹੜੀ ਆ ਉਹ ਸਰਕਾਰ ਨੇ ਅੰਦਰ ਦੇ ਦਿੱਤੀ ਦੇਸ਼ ਧਰੋਹੀ ਦੇ ਜਿਹੜੇ ਸੀ ਦੋਸ਼ ਲਾ ਕੇ, ਦੂਜੀ ਜਿਹੜੀ ਧਿਰ ਬਾਹਰ ਹੈ ਉਹ ਅੱਧ ਪਚੱਦੀ ਜਿਹੜੀ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤੀ ਹੈ ਤੇ ਇੱਦਾਂ ਦਾ ਪ੍ਰਚਾਰ ਜਿਹੜਾ ਜੀ ਉਹਨਾਂ ਦੇ ਵੱਲੋਂ ਵੀ ਕਰਵਾਇਆ ਗਿਆ ਜਿਹੜਾ ਉਹ ਹੋ ਸਕਦਾ ਹੈ ਤਾਂ ਕਿ ਇਹਨੂੰ ਇਉਂ ਲੋਕਾਂ ਦੇ ਵਿੱਚ ਜਿਹੜਾ ਬਦਨਾਮ ਕੀਤਾ ਜਾ ਸਕੇ। ਇੱਕ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਨਾ ਕਿ ਜਿਹੜੇ ਇਹ ਸਿੱਖ ਪ੍ਰਚਾਰਕ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕ ਲਾਮਬੰਦ ਕੀਤੇ ਸਨ ਬਰਗਾੜੀ ਦੇ ਵਿੱਚ ਜਾਂ ਉਦੋਂ ਬਾਅਦ ਇਹਨਾਂ ਨੂੰ ਇਹਦਾ ਕ੍ਰੈਡਿਟ ਮਿਲਣਾ ਚਾਹੀਦਾ ਜੀ। ਜੇ ਇਹ ਨਾ ਬੋਲਦੇ ਉਦੋਂ ਤਾਂ ਉਸ ਟਾਈਮ ਤਾਂ ਕੋਈ ਵੀ ਧਿਰ ਨਹੀਂ ਬੋਲ ਰਹੀ ਸੀ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਉਹਦੀ ਗੱਲਾਂ ਜਿਹੜੀਆਂ ਉਹਦੀਆਂ ਘਟਨਾਵਾਂ ਉਹਦੀਆਂ ਖਬਰਾਂ ਜਿਹੜੀਆਂ ਸਨ ਉਹ ਆਈਆਂ ਗਈਆਂ ਹੋ ਜਾਣੀਆਂ ਸਨ ਜਿਵੇਂ ਹੁਣ ਹੋਈ ਜਾ ਰਹੀਆਂ ਨੇ। ਇਸ ਕਰਕੇ ਇਹ ਸਰਕਾਰੀ ਧਿਰ ਦੀ ਜਿਹੜੀ ਆ ਜੀ ਥੋੜੀ ਚਾਲ ਹੋ ਸਕਦੀ ਆ। ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਦੀ ਜਿਹੜੀ ਗੰਭੀਰਤਾ ਉਹਨੂੰ ਦੇਖਣਾ ਚਾਹੀਦਾ। ਕੋਈ ਵੀ ਜਿਹੜਾ ਕਮੈਂਟ ਜਿਹੜੇ ਨੇ ਉਹ ਪਾਉਣ ਤੋਂ ਪਹਿਲਾਂ ਜਾਂ ਜਿਹੜੇ ਕਮੈਂਟਸ ਨੇ ਉਹ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਸਾਨੂੰ ਠੱਪਿਆਂ ਤੋਂ ਜਿਹੜਾ ਨਾ ਜੀ ਉਹ ਗੁਰੇਜ਼ ਕਰਨਾ ਚਾਹੀਦਾ। ਠੱਪੇ ਅਸੀਂ ਜਿਹੜੇ ਹੱਥਾਂ ਦੇ ਵਿੱਚ ਹੀ ਰੱਖੇ ਨੇ, ਐਸ ਸੂਨ ਤੁਸੀਂ ਬੋਲੋ ਕਿਸੇ ਨੇ ਕੋਈ ਠੱਪਾ ਲਾਤਾ, ਕੋਈ ਏਜੰਸੀਆਂ ਦਾ ਏਜੰਟ ਬਣ ਜਾਂਦਾ, ਕੋਈ ਕਾਮਰੇਡ ਬਣ ਜਾਂਦਾ, ਕੋਈ ਬਾਦਲਾਂ ਦਾ ਝੋਲੀ ਚੁੱਕ ਜਿਹੜਾ ਜੀ ਉਹ ਬਣ ਜਾਂਦਾ। ਇਹਨਾਂ ਚੀਜ਼ਾਂ ਨੂੰ ਜੇਕਰ ਅੱਜ ਪੇਸ਼ੈਂਸ ਦੇ ਨਾਲ ਨਾ ਦੇਖਿਆ ਤਾਂ ਮੇਰਾ ਖਿਆਲ ਜਿਸ ਤਰੀਕੇ ਦੇ ਨਾਲ ਕੋਈ 50% ਜਿਹੜੇ ਆ ਜੀ ਉਹ ਸਰਕਾਰੀ ਧਿਰ ਕਾਮਯਾਬ ਹੋ ਰਹੀ ਆ ਉਹ 100% ਵੀ ਹੋ ਜੂਗੀ ਜੀ। ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਧਿਆਨ ਦੇਣ ਵਾਲੀ ਗੱਲ ਆ। ਇੱਦਾਂ ਦੀ ਇੱਕ ਜਿਹੜੀ ਹੋਰ ਖਬਰ ਸੀ ਵੀ ਜਿਹੜਾ ਪੈਰਿਸ ਦੇ ਵਿੱਚ ਅੱਤਵਾਦੀ ਹਮਲਾ ਹੋਇਆ, ਕਿੱਦਾਂ ਸਰਦਾਰ ਮੁੰਡੇ ਦੀ ਇੱਕ ਫੋਟੋ ਉਸ ਨੂੰ ਅੱਤਵਾਦੀ ਦੇ ਰੂਪ ਦੇ ਵਿੱਚ ਫੋਟੋਸ਼ਾਪ ਕਰਕੇ ਬਣਾਇਆ ਗਿਆ ਸੀਗਾ। ਜੇ ਲੋਕ ਨਾ ਜਾਣਦੇ ਹੋਣ ਨਾ ਇਸ ਦੇ ਵੱਲ ਧਿਆਨ ਦੇਣ ਤਾਂ ਉਹ ਵੀ ਜਿਹੜੀ ਖਬਰ ਕਿਤੇ ਫਿਰ ਉਹ ਸੱਚੀ ਬਣ ਕੇ ਸਾਰਿਆਂ ਨੂੰ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੋ ਬਹੁਤ ਸਹੀ ਕਿਹਾ ਵੀ ਉੱਥੇ ਪਰਹੇਜ਼ ਕਰਨ ਦੀ ਜ਼ਰੂਰਤ ਹੁੰਦੀ ਹੈ, ਧਿਆਨ ਦੇਣ ਦੀ ਜ਼ਰੂਰਤ ਹੁੰਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਰਾਸ਼ਟਰਪਤੀ ਹੁਣਾਂ ਨੇ ਕਿਹਾ ਹੁਣ ਵੀ ਅਵਾਰਡ ਵਾਪਸ ਨਾ ਮੋੜੋ ਜੀ। ਜਿਹੜਾ ਇਹ ਇੰਟੋਲਰੈਂਸ ਵਾਲਾ ਜਿਹੜਾ ਮੁੱਦਾ ਚੱਲ ਰਿਹਾ ਜੀ ਉਹਦੇ ਉੱਤੇ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਨੇ ਕੰਟੀਨਿਊਸ ਜਿਹੜਾ ਪਿਛਲੇ ਸਮੇਂ ਤੋਂ ਜ਼ਿਕਰ ਜਿਹੜਾ ਜੀ ਆਪਣੇ ਭਾਸ਼ਣਾਂ ਦੇ ਵਿੱਚ ਜਿਹੜਾ ਉਹ ਕੀਤਾ। ਸਹਿਣਸ਼ੀਲਤਾ ਦੇ ਮੁੱਦੇ ਦੇ ਵਿੱਚ ਜਿਹੜੇ ਵਿਦਵਾਨ ਤੇ ਲੇਖਕ ਜਿਹੜੇ ਨੇ ਆਪਣੇ ਪੁਰਸਕਾਰ ਵਾਪਸ ਕਰ ਰਹੇ ਨੇ ਉਹਨਾਂ ਨੂੰ ਅਪੀਲ ਕਰਦਿਆਂ ਹੋਇਆ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਪੁਰਸਕਾਰਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਸਨਮਾਨ ਹਾਸਲ ਕਰਨ ਵਾਲੇ ਨੂੰ ਇਹਦੀ ਅਹਿਮੀਅਤ ਜਿਹੜੀ ਹੈ ਜੀ ਉਹ ਕਾਇਮ ਰੱਖਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਿਹੜੀ ਅਸਹਿਮਤੀ ਦਾ ਪ੍ਰਗਟਾਵਾ ਚਰਚਾ ਦੇ ਰਾਹੀਂ ਕਰਨਾ ਚਾਹੀਦਾ ਹੈ ਤਾਂ ਕਿਉਂਕਿ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਫਰਕ ਜਿਹੜਾ ਜੀ ਉਹ ਖਤਮ ਹੋ ਜਾਂਦਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕੁਝ ਘਟਨਾਵਾਂ ਦੇ ਨਾਲ ਸੰਵੇਦਨਸ਼ੀਲ ਜਿਹੜੇ ਲੋਕ ਨੇ ਉਹ ਕਈ ਵਾਰੀ ਪਰੇਸ਼ਾਨ ਹੋ ਜਾਂਦੇ ਨੇ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਚਿੰਤਾ ਦਾ ਇਜ਼ਹਾਰ ਜਿਹੜਾ ਉਹ ਸੰਤੁਲਿਤ ਹੋਣਾ ਚਾਹੀਦਾ ਤਾਂ ਕਿ ਤਰਕ ਦੇ ਉੱਤੇ ਭਾਵਨਾਵਾਂ ਨੂੰ ਭਾਰੀ ਨਹੀਂ ਹੋਣ ਦੇਣਾ ਚਾਹੀਦਾ ਜੀ। ਉਹਨਾਂ ਨੇ ਕਿਹਾ ਕਿ ਅਸਹਿਮਤੀ ਜਿਹੜੀ ਕਰਨੀ ਚਾਹੀਦੀ ਆ, ਜੇ ਤੁਸੀਂ ਕਿਸੇ ਚੀਜ਼ ਦੇ ਨਾਲ ਸਹਿਮਤ ਨਹੀਂ ਤਾਂ ਆਪਣੀ ਅਸਹਿਮਤੀ ਜਿਹੜੀ ਆ ਉਹ ਪ੍ਰਗਟ ਕਰੋ, ਪਰ ਇਹਦੇ ਵਾਸਤੇ ਤੁਹਾਨੂੰ ਬਹਿਸ ਕਰਨੀ ਚਾਹੀਦੀ ਆ, ਇਹਦੇ ਵਾਸਤੇ ਤੁਹਾਨੂੰ ਜਿਹੜਾ ਜੀ ਉਹ ਲੜਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਹ ਸਨਮਾਨ ਦਿੱਤੇ ਗਏ ਨੇ ਉਹ ਸਨਮਾਨ ਦੇ ਹੱਕਦਾਰ ਸਨ, ਇਸ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਇਹ ਮਾਣ ਇੱਜ਼ਤ ਜਿਹੜੀ ਆ ਜੀ ਉਹ ਸੰਭਾਲ ਕੇ ਰੱਖਣੀ ਚਾਹੀਦੀ ਆ ਤੇ ਇਉਂ ਸਰਕਾਰ ਨੂੰ ਇਹ ਸਨਮਾਨ ਜਿਹੜੇ ਨੇ ਉਹ ਵਾਪਸ ਨਹੀਂ ਕਰਨੇ ਚਾਹੀਦੇ, ਬਲਕਿ ਜਿਹੜਾ ਜੀ ਇਹ ਜਿਹੜੀ ਇੰਟੋਲਰੈਂਸ ਹੈ ਇਹਦੇ ਵਾਸਤੇ ਜਿਹੜਾ ਜੀ ਲੜਨ ਦਾ ਉਹਨਾਂ ਨੂੰ ਤਰੀਕਾ ਜਿਹੜਾ ਜੀ ਉਹ ਡਿਫਰੈਂਟ ਰੱਖਣਾ ਚਾਹੀਦਾ ਹੈ। ਪਹਿਲਾਂ ਜਿਹੜੇ ਇੰਟੋਲਰੈਂਸ ਦੇ ਮੁੱਦੇ ਦੇ ਉੱਤੇ ਰਾਸ਼ਟਰਪਤੀ
ਪਹਿਲਾਂ ਵੀ ਜਿਹੜਾ ਉਹ ਬੋਲੇ ਸਨ। ਇਹ ਚੌਥੀ ਵਾਰੀ ਆ ਜਦੋਂ ਇਸ ਮਸਲੇ ਦੇ ਉੱਤੇ ਬੋਲੇ ਨੇ। ਪਰ ਪ੍ਰਧਾਨ ਮੰਤਰੀ ਜਿਹੜੇ ਸਾਡੇ NRI ਪ੍ਰਧਾਨ ਮੰਤਰੀ ਨੇ, ਉਹ ਇੰਗਲੈਂਡ ਦੇ ਵਿੱਚ ਜਾ ਕੇ ਉਹਨਾਂ ਨੇ ਥੋੜੀ ਗੱਲਬਾਤ ਜ਼ਰੂਰ ਕੀਤੀ ਆ, ਪਰ ਇੱਥੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਆਪਣੀ ਜ਼ੁਬਾਨ ਨਹੀਂ ਖੋਲੀ। ਬਿਲਕੁਲ ਜੀ, ਬਾਹਰੋਂ ਫਿਰ ਜਿੰਨੇ ਵੀ NRI ਨੇ ਉਹਨਾਂ ਨੇ ਪੈਸੇ ਚਾੜਦੇ ਹੁੰਦੇ ਜਿਹੜੇ ਆ ਕੇ ਮਲਟੀਪਲਾਈ ਹੁੰਦੇ ਆ, ਫਿਰ ਉਹਨਾਂ ਦੇ ਮੂਹਰੇ ਹੀ ਬੋਲਦੇ ਆ ਜਾ ਕੇ, ਆਪਣਿਆਂ ਮੂਹਰੇ ਤੋਂ ਬੋਲਣੋਂ ਰਹੇ। ਅਤੇ ਅਗਲੀ ਜੇ ਇੱਕ ਹੋਰ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਹੁਣਾਂ ਦਾ ਬਿਆਨ ਆਇਆ ਵੀ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਚੀਫ ਬਣ ਜਾਣਾ ਚਾਹੀਦਾ ਆ। ਇਹ ਉਹਨਾਂ ਨੂੰ ਫੁੱਲ ਪਾ ਰਹੇ ਨੇ ਵੀ ਮੈਨੂੰ ਜਲਦੀ ਜਲਦੀ ਪ੍ਰਧਾਨ ਬਣਾ ਦਿਓ, ਜਾਂ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਤਾਂ ਕਹਿ ਗਏ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਸਿਆਸਤ ਦਾ। ਪਰ ਕਾਂਗਰਸ ਦਾ ਤਾਂ ਉਹ ਹਾਲ ਹੋਇਆ ਪਿਆ, ਦੋ ਪਈਆਂ ਵਿਸਰ ਗਈਆਂ ਸਦਕੇ ਢੂਈ ਦੇ। ਇਹ ਤਾਂ ਜਿਹੜੇ ਹੁਣ ਜਿਹੜੀ ਰਿਕਾਰਡਿੰਗ ਆ ਹੁਣੇ ਆਈ ਹੈ ਸਾਹਮਣੇ, ਜਿਹੜੀ ਉਸ ਮਸਲੇ ਦੇ ਉੱਤੇ ਇਹ ਬਿਲਕੁਲ ਹੀ ਚੁੱਪ ਧਾਰ ਕੇ ਜਿਹੜਾ ਦੀ ਬਹਿ ਗਏ। ਇਸ ਇਸ਼ੂ ਨੂੰ ਕਾਨੂੰਨਨ ਤੌਰ ਦੇ ਉੱਤੇ ਜਿਹੜਾ ਸੀ ਉਹ ਵਰਤ ਕੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਸਕਦਾ ਸੀਗਾ ਜੀ। ਸਰਕਾਰ ਕਿਵੇਂ ਰਿਕਾਰਡਿੰਗ ਜਿਹੜੀ ਹੈ ਜੀ ਬਿਨਾਂ ਪਰਮਿਸ਼ਨ ਤੋਂ ਕਰ ਸਕਦੀ ਹੈ, ਤੇ ਉਹਨੂੰ ਫਿਰ ਮੀਡੀਆ ਦੇ ਵਿੱਚ ਇਹ ਕਹਿ ਕੇ ਰਿਲੀਜ਼ ਕਰਦੀ ਫਿਰਦੀ ਆ ਕਿ ਕਿਸੇ ਤੀਜੀ ਧਿਰ ਨੇ ਕੀਤੀ ਆ। ਫਿਰ ਕੋਈ ਤੀਜੀ ਧਿਰ ਜਿਹੜੀ ਚਲਾ ਰਹੀ ਹੈ। ਕਾਂਗਰਸ ਵਾਲੇ ਇਸ ਮੁੱਦੇ ਦੇ ਉੱਤੇ ਚੁੱਪ ਕਰਕੇ ਜਿਹੜਾ ਉਹ ਬਹਿ ਗਏ ਨੇ। ਨਾ ਹਰਮਿੰਦਰ ਸਿੰਘ ਗਿੱਲ ਹੋਰੀ ਬੋਲੇ ਨੇ, ਨਾ ਲਾਲੀ ਮਜੀਠੀਆ ਜਿਹੜਾ ਜੀ ਉਹ ਬੋਲਿਆ। ਗੱਲ ਦੇ ਉੱਤੇ ਬਿਆਨ ਦੇਣ ਵਾਲੇ ਜਿਹੜੇ ਨੇ ਜੀ ਇਹ ਸਾਰਿਆਂ ਨੇ ਚੁੱਪ ਧਾਰ ਲਈ ਹੈ ਜੀ ਇਸ ਮਸਲੇ ਦੇ ਉੱਤੇ ਕਿ ਉਹ ਕਿਉਂ ਨਹੀਂ ਬੋਲਦੇ। ਇਹਨਾਂ ਦੀ ਜਿਹੜੀ ਦੌੜ ਆ ਜੀ ਉਹ ਸਿਰਫ ਗੱਦੀ ਤੱਕ ਸੀਮਿਤ ਰਹਿ ਗਈ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਕੁਝ ਹਫ਼ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਸਨ ਕਿ ਰਾਹੁਲ ਗਾਂਧੀ ਤਾਂ ਬੱਚਾ ਅਜੇ, ਉਹਨੂੰ ਨਹੀਂ ਪਤਾ ਕਿ ਪ੍ਰਧਾਨਗੀ ਕਿਵੇਂ ਸੰਭਾਲਣੀ ਆ। ਹੁਣ ਕੁਝ ਹਫ਼ਤਿਆਂ ਦੇ ਵਿੱਚ ਪਤਾ ਨਹੀਂ ਕਿਹੜੀ ਟ੍ਰੇਨਿੰਗ ਲੈ ਆਏ ਨੇ ਰਾਹੁਲ ਗਾਂਧੀ ਹੋਰੀ, ਸ਼ਾਇਦ ਛੁੱਟੀਆਂ ਤੇ ਗਏ ਸੀਗੇ, ਉੱਥੋਂ ਕੋਈ ਟ੍ਰੇਨਿੰਗ ਲੈ ਆਏ, ਜਾਂ ਫਿਰ ਕਪਤਾਨ ਹੋਰਾਂ ਦੇ ਕੋਲੇ ਮਹਿਲਾ 'ਚ ਆ ਗਏ ਹੋਣੇ ਜਿੱਥੋਂ ਕੋਈ ਟ੍ਰੇਨਿੰਗ ਲੈ ਕੇ ਚਲੇ ਗਏ, ਤੇ ਹੁਣ ਉਹ ਜਿਹੜੇ ਜੀ ਪਰਫੈਕਟ ਹੋ ਗਏ। ਕਹਿੰਦੇ ਇਹ ਸਹੀ ਸਮਾਂ ਹੈ ਜਦੋਂ ਰਾਹੁਲ ਗਾਂਧੀ ਜਿਹੜੇ ਨੇ ਉਹ ਜੇ ਕਾਂਗਰਸ ਦੀ ਕਮਾਂਡ ਜਿਹੜੀ ਆ ਉਹ ਸੰਭਾਲ ਲੈਣ ਉਹਦੇ ਵਾਸਤੇ। ਜੀ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਸਾਡੀ ਅੱਜ ਦੀਆਂ ਕੁਝ ਖਬਰਾਂ, ਜਾਣਕਾਰੀ ਦੇ ਰਹੇ ਸੀਗੇ ਸਾਨੂੰ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ। ਤੇ ਅਮਿਤ ਸ਼ਾਹ ਤਾਂ ਮਿੱਤਰੋ ਫੇਰ ਫਸਿਆ, 60 ਉਮਰ ਲਈ ਛੇੜ ਦਲੀਲ ਮੀਆਂ ਜੀ। ਅਮਿਤ ਸ਼ਾਹ ਤਾਂ ਮਿੱਤਰੋ ਫੇਰ ਫਸਿਆ, 60 ਉਮਰ ਲਈ ਛੇੜ ਦਲੀਲ ਮੀਆਂ, ਗਿਣੇ ਤੋਂ ਬਿਨਾਂ ਸੀ ਕਰਨ ਤੁਰਿਆ, ਅਡਵਾਨੀ ਹੋਰਾਂ ਨੂੰ ਇੱਕ ਅਪੀਲ ਮੀਆਂ ਜੀ। ਸੰਨਿਆਸ ਲਵੋ ਤੇ ਛੱਡੋ ਜੀ ਰਾਜਨੀਤੀ ਜੀ, ਬਾਬਿਓ ਕਰੋ ਬੁਢਾਪਾ ਵੀ ਫੀਲ ਮੀਆਂ, 60 ਸਾਲਾਂ ਦੀ ਉਮਰ ਦਾ ਜ਼ਿਕਰ ਕੀਤਾ, ਹੋਈ ਮੋਦੀ ਲਈ ਪੇਸ਼ ਹੁਣ ਡੀਲ ਮੀਆਂ ਜੀ। ਆਜ਼ਮ ਖਾਨ ਹੈ ਹੋਰਾਂ ਤੋਂ ਚੁਸਤ ਲੀਡਰ, ਮੁੱਦਾ ਪਕੜ ਉਹ ਅੱਗੇ ਖੜੋ ਗਿਆ ਹੀ। ਆਜ਼ਮ ਖਾਨ ਹੈ ਹੋਰਾਂ ਤੋਂ ਚੁਸਤ ਲੀਡਰ, ਮੁੱਦਾ ਪਕੜ ਉਹ ਅੱਗੇ ਖੜੋ ਗਿਆ ਹੀ, ਆਖੇ ਮੋਦੀ ਨੂੰ ਕਹੋ ਸੰਨਿਆਸ ਲੈ ਲੈ, ਸਾਲ 65 ਦਾ ਮੋਦੀ ਵੀ ਹੋ ਗਿਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆ ਕੇ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।